ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਵਿੱਚ 5 ਪੰਥਕ ਜਥੇਬੰਦੀਆਂ ਦਾ ਵੱਡਾ ਇਕੱਠ। ਰੇਲਵੇ ਬੰਬ ਬਲਾਸਟ ਕੇਸ ਵਿੱਚ ਮਾਨਸਾ ਦੇ ਨੌਜਵਾਨਾਂ ਦੀ ਗ੍ਰਿਫਤਾਰੀ ਤੇ ਪਰਿਵਾਰਾਂ ਵੱਲੋਂ ਇਨਸਾਫ ਦੀ ਮੰਗ। ਕੋਟਕਪੂਰਾ ਦੇ ਸਕੂਲ ਵਿੱਚ ਗੁਰਸਿੱਖ ਵਿਦਿਆਰਥੀ ਨਾਲ ਕੁੱਟਮਾਰ ਦੇ ਇਲਜ਼ਾਮ, ਪਰਿਵਾਰ ਤੇ ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ। ਉਹਨਾਂ ਨੇ ਉਸ ਵੇਲੇ ਇਹ ਮਤਾ ਪਾਇਆ ਸੀ, ਉਸ ਮਤੇ ਦੇ ਅੱਗੇ ਚੱਲਦੇ ਹੋਏ ਅੱਜ ਅਸੀਂ ਦੁਨੀਆ ਦੇ ਮੁਲਕਾਂ ਨੂੰ ਇਹ ਮੁੜ ਇੱਕ ਵਾਰ ਅਪੀਲ ਕਰਦੇ ਹਾਂ ਕਿ ਉਹ ਖਾਲਿਸਤਾਨ ਨੂੰ ਮਾਨਤਾ ਦੇਣ ਤੇ ਇਸ ਸੰਬੰਧੀ ਅਸੀਂ तमाम ਮੁਲਕਾਂ ਨੂੰ ਜਿਹੜੇ UN ਦੇ ਅੰਡਰ ਚੱਲਦੇ ਨੇ ਉਹਨਾਂ ਨੂੰ ਲਿਖਤੀ ਤੌਰ ਤੇ ਵੀ ਅਪੀਲ ਕਰਾਂਗੇ। ਅੰਮ੍ਰਿਤਸਰ ਵਿਖੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ 5 ਪੰਥਕ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ। ਇਸ ਦੌਰਾਨ ਜਥੇਬੰਦੀਆਂ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਖਾਲਿਸਤਾਨ ਨੂੰ ਮਾਨਤਾ ਦੇਣ ਲਈ ਲਿਖਤੀ ਅਪੀਲ ਕਰਨ ਦਾ ਵੀ ਐਲਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ ਅਤੇ ਜਥੇਦਾਰ ਹਵਾਰਾ ਕਮੇਟੀ ਨਾਲ ਜੁੜੇ ਸੈਂਕੜੇ ਕਾਰਜਕਰਤਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਖਾਲਿਸਤਾਨ ਦੇ ਪਰਚਮ ਹੱਥਾਂ ਵਿੱਚ ਫੜ ਕੇ ਮਾਰਚ ਕਰਦੇ ਹੋਏ ਦਰਬਾਰ ਸਾਹਿਬ ਪਹੁੰਚੇ। ਮਾਰਚ ਦੌਰਾਨ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਅਤੇ ਸੰਗਤਾਂ ਵਿੱਚ ਖਾਸ ਜੋਸ਼ ਦੇਖਣ ਨੂੰ ਮਿਲਿਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਗਈ ਅਰਦਾਸ ਦੌਰਾਨ ਸਾਕਾ 1978 ਤੋਂ ਲੈ ਕੇ ਜੂਨ 1984 ਅਤੇ ਤੀਜੇ ਘੱਲੂਘਾਰੇ ਤੱਕ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਨਾੜੀਬੰਦੀ ਸਿੰਘਾਂ ਦੀ ਬੰਦ ਖਲਾਸੀ, ਬੇਵਤਨੀ ਜੁਝਾਰੂਆਂ ਦੀ ਚੜ੍ਹਦੀ ਕਲਾ ਅਤੇ ਪੰਥਕ ਏਕਤਾ ਲਈ ਵੀ ਅਰਦਾਸ ਕੀਤੀ ਗਈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਖਾਲਿਸਤਾਨ ਦਾ ਸੰਘਰਸ਼ ਸਿਰਫ ਹਥਿਆਰਬੰਦ ਲਹਿਰ ਨਹੀਂ, ਸਗੋਂ ਇੱਕ ਰਾਜਨੀਤਿਕ ਅਤੇ ਕੌਮੀ ਅਧਿਕਾਰਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ 2 ਅਪ੍ਰੈਲ 1992 ਨੂੰ ਵੀ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਯਾਦ ਪੱਤਰ ਦੇ ਕੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਅਤੇ ਖਾਲਿਸਤਾਨ ਦੀ ਮੰਗ ਨੂੰ ਉਠਾਇਆ ਗਿਆ ਸੀ। ਆਗੂਆਂ ਨੇ ਦਾਅਵਾ ਕੀਤਾ ਕਿ ਸੰਸਾਰ ਭਰ ਵਿੱਚ ਹੁਣ ਸਿੱਖ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ। ਉਨ੍ਹਾਂ ਕੈਨੇਡਾ ਦੀ ਪਾਰਲੀਮੈਂਟ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਰਧਾਂਜਲੀ ਦੇਣ ਅਤੇ UN ਮਨੁੱਖੀ ਹੱਕ ਕੌਂਸਲ ਵੱਲੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਚਰਚਾ ਹੋਣ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਜਾਰੀ ਕੀਤੇ ਗਏ ਨੀਤੀਗਤ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਖਾਲਿਸਤਾਨ ਦੀ ਮੰਗ ਸਰਬੱਤ ਦੇ ਭਲੇ ਦੀ ਸੋਚ ਤੇ ਆਧਾਰਿਤ ਹੈ। ਆਗੂਆਂ ਨੇ ਕਿਹਾ ਕਿ ਖਾਲਿਸਤਾਨ ਲਈ ਕੂਟਨੀਤਿਕ ਪੱਧਰ ਤੇ ਮੁਹਿੰਮ ਚਲਾਈ ਜਾਵੇਗੀ ਅਤੇ ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਜਰਮਨੀ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਨੂੰ ਲਿਖਤੀ ਅਪੀਲ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਥਕ ਨਿਸ਼ਾਨੇ ਦੀ ਪ੍ਰਾਪਤੀ ਲਈ ਰਾਜਨੀਤਿਕ ਮੁਹਿੰਮਾਂ, ਰੋਸ ਪ੍ਰਦਰਸ਼ਨ, ਕੂਟਨੀਤਿਕ ਰਾਬਤੇ, ਸਿਵਲ ਨਾਫਰਮਾਨੀ ਅਤੇ ਹੋਰ ਸੰਘਰਸ਼ਕਾਰੀ ਰਣਨੀਤੀਆਂ ਨੂੰ ਅਪਣਾਇਆ ਜਾਵੇਗਾ। ਨਾਲ ਇਹ ਵੀ ਕਿਹਾ ਗਿਆ ਕਿ ਖਾਲਸਾਈ ਰਵਾਇਤ ਅਨੁਸਾਰ ਧਰਮ ਯੁੱਧ ਦਾ ਮਕਸਦ ਕਿਸੇ ਪ੍ਰਕਾਰ ਦੇ ਖੂਨ ਖਰਾਬੇ ਨੂੰ ਉਤਸ਼ਾਹਿਤ ਕਰਨਾ ਨਹੀਂ, ਸਗੋਂ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਹੈ। ਇਸ ਇਕੱਠ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ, ਕੰਵਰਪਾਲ ਸਿੰਘ, ਨਰੈਣ ਸਿੰਘ ਚੋੜਾ, ਪਰਮਜੀਤ ਸਿੰਘ ਗਾਜ਼ੀ, ਹਰਪਾਲ ਸਿੰਘ ਬਲੇਅਰ, ਮਹਾਬੀਰ ਸਿੰਘ, ਦਲ ਖਾਲਸਾ ਦੇ ਆਗੂਆਂ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਰਹੀਆਂ। ਸਾਨੂੰ ਸਿੱਖ ਜਗਤ ਵੱਲੋਂ ਪੂਰਾ ਸਹਿਯੋਗ ਤੇ ਸਾਥ ਮਿਲਿਆ। ਇਸ ਖਿੱਤੇ ਦੇ ਵਿੱਚ ਅਸੀਂ ਜੁਝਾਰੂ ਸੰਘਰਸ਼ 15 ਸਾਲ ਤੋਂ ਵੱਧ ਸਰਗਰਮ ਤਰੀਕੇ ਦੇ ਨਾਲ ਲੜਿਆ। ਉਦੋਂ ਹਰ ਘਰ ਦੇ ਵਿੱਚੋਂ ਸਾਨੂੰ ਸਹਿਯੋਗ ਮਿਲਿਆ। ਹਰ ਸਿੱਖ ਸਾਡੇ ਨਾਲ ਸੀ, ਕੇਵਲ ਪੰਜਾਬ ਦਾ ਨਹੀਂ, ਸਿੱਖ ਡਾਇਸਪੋਰਾ ਵੀ ਸਾਡੇ ਨਾਲ ਸੀ ਔਰ ਅਸੀਂ ਉਹਨਾਂ ਦੇ ਰਿਣੀ ਹਾਂ। ਅੱਜ ਵੀ ਸਿੱਖ ਡਾਇਸਪੋਰਾ ਨੇ ਖਾਲਿਸਤਾਨ ਦੀ ਸੋਚ ਤੇ ਸੰਘਰਸ਼ ਨੂੰ ਜਿਉਂਦਿਆਂ ਤੇ ਜਾਗਦਾ ਰੱਖਿਆ ਹੋਇਆ ਹੈ। ਅਸੀਂ ਅੱਜ ਦੇ ਦਿਨ ਜਿਹੜਾ ਦਸਤਾਵੇਜ਼, ਨੀਤੀਗਤ ਦਸਤਾਵੇਜ਼ ਸਾਡੇ 5 ਸਿੰਘਾਂ ਨੇ ਜਾਰੀ ਕੀਤਾ ਅਕਾਲ ਤਖਤ ਸਾਹਿਬ ਦੇ ਸਨਮੁਖ, ਇੱਥੇ ਉਹਨਾਂ ਨੇ ਪੜ੍ਹ ਕੇ ਪ੍ਰੈਸ ਦੇ ਰਾਹੀਂ, ਮੀਡੀਆ ਦੇ ਰਾਹੀਂ ਲੋਕਾਂ ਤੱਕ ਦੱਸਿਆ। ਉਸ ਦੇ ਵਿੱਚ ਵੀ ਜਿਹੜੀ 5 ਮੈਂਬਰੀ ਪੰਥਕ ਕਮੇਟੀ ਸੀ, ਜਿਨ੍ਹਾਂ ਨੇ 1986 ਦੇ ਵਿੱਚ ਦੁਨੀਆ ਦੇ तमाम ਮੁਲਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਖਾਲਿਸਤਾਨ ਸੰਘਰਸ਼ ਨੂੰ, ਖਾਲਿਸਤਾਨ ਨੂੰ ਮਾਨਤਾ ਦੇਣ, ਅੱਜ ਅਸੀਂ ਉਹਨਾਂ ਦੀ ਜਿਹੜੀ ਉਹਨਾਂ ਨੇ ਉਸ ਵੇਲੇ ਇਹ ਮਤਾ ਪਾਇਆ ਸੀ, ਉਸ ਮਤੇ ਦੇ ਅੱਗੇ ਚੱਲਦੇ ਹੋਏ ਅੱਜ ਅਸੀਂ ਦੁਨੀਆ ਦੇ ਮੁਲਕਾਂ ਨੂੰ ਇਹ ਮੁੜ ਇੱਕ ਵਾਰ ਅਪੀਲ ਕਰਦੇ ਹਾਂ ਕਿ ਉਹ ਖਾਲਿਸਤਾਨ ਨੂੰ ਮਾਨਤਾ ਦੇਣ ਤੇ ਇਸ ਸੰਬੰਧੀ ਅਸੀਂ तमाम ਮੁਲਕਾਂ ਨੂੰ ਜਿਹੜੇ UN ਦੇ ਅੰਡਰ ਚੱਲਦੇ ਨੇ ਉਹਨਾਂ ਨੂੰ ਲਿਖਤੀ ਤੌਰ ਤੇ ਵੀ ਅਪੀਲ ਕਰਾਂਗੇ। ਕੀ ਲੱਗਦਾ ਕਿ ਇਸ ਤਰ੍ਹਾਂ SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਸਿਗਨੇਚਰ ਮੁਹਿੰਮ ਸ਼ੁਰੂ ਕੀਤੀ ਗਈ ਸੀ, ਤੁਹਾਡੇ ਵੱਲੋਂ ਵੀ ਇਸ ਤਰੀਕੇ ਦਾ ਕੁਝ ਕੀਤਾ ਜਾਏਗਾ ਤਾਂ ਜੋ ਲੋਕਾਂ ਦੀ ਰਾਏ ਪਤਾ ਲੱਗ ਸਕੇ? ਹਾਲੇ ਅਸੀਂ ਅੱਜ ਦੇ ਦਿਨ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ। ਅਗਰ ਕੋਈ ਫੈਸਲਾ ਕਰਾਂਗੇ ਤੇ ਮੀਡੀਆ ਨੂੰ ਜ਼ਰੂਰ ਦੱਸਾਂਗੇ। ਹਾਂ, ਅਸੀਂ ਇੱਕ ਫੈਸਲਾ ਵੀ ਕੀਤਾ, ਅਸੀਂ ਗੁਰੂ ਮਹਾਰਾਜ ਤੋਂ ਇਸ ਧਰਮ ਯੁੱਧ ਨੂੰ ਅੱਗੇ ਚੱਲਦਾ ਰੱਖਣ ਲਈ, ਇਸ ਦੀ ਨਿਰੰਤਰਤਾ ਲਈ, ਇਸ ਦੀ ਜਿੱਤ ਲਈ ਗੁਰੂ ਮਹਾਰਾਜ ਤੋਂ ਸਾਥ, ਸਿਰੜ, ਦ੍ਰਿੜਤਾ ਅਤੇ ਪੰਥਕ ਏਕਤਾ ਦੀ ਦਾਤ ਵੀ ਮੰਗੀ ਹੈ। ਅਸੀਂ ਇਹ ਵੀ ਇੱਕ ਫੈਸਲਾ ਕੀਤਾ
ਕਿ ਹਿੰਦੁਸਤਾਨ ਦੀ ਪੈਰੀਫਰੀ ਸਟੇਟ ਦੇ ਵਿੱਚ ਜਿਹੜੀਆਂ ਕੌਮਾਂ ਨਸਲਾਂ ਆਪਣੀ ਆਪਣੀ ਸੋਵਰੈਨਿਟੀ ਲਈ ਲੜ ਰਹੀਆਂ ਨੇ, ਕਸ਼ਮੀਰ, ਨਾਗਾਲੈਂਡ, ਮਣੀਪੁਰ, ਅਸੀਂ ਉਹਨਾਂ ਦੇ ਨਾਲ ਵੀ ਆਪਣਾ ਇੱਕ ਰਾਬਤਾ ਜਿਹੜਾ ਉਹ ਕੋਆਰਡੀਨੇਸ਼ਨ ਹੈ ਜਿਹੜੀ ਉਹ ਬਣਾਈ ਰੱਖਾਂਗੇ। ਜਿਹੜੀ ਯੂਐਨ ਦੀ ਮੰਗ ਹੈ ਉਹ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ। ਸਾਡਾ ਸਿੱਖ ਡਾਇਸਪੋਰਾ ਵੀ ਮੰਗ ਕਰਦਾ ਹੈ ਔਰ ਅਸੀਂ ਹਮੇਸ਼ਾ ਹੀ ਕੀਤੀ ਹੈ, ਔਰ ਉਹ ਸਾਡੇ ਇਸ ਦਸਤਾਵੇਜ਼ ਦੇ ਵਿੱਚ ਦਾ ਜਿਹੜਾ ਮੂਲ ਭਾਵਨਾ ਉਹਦਾ ਇੱਕ ਹਿੱਸਾ ਹੀ ਹੈ। ਇੱਕ ਮਿੰਟ, ਤੁਸੀਂ ਪੁੱਛਿਆ ਕਿੰਨਾ ਸਾਥ ਸਿੱਖਾਂ ਤੋਂ ਸਾਨੂੰ ਮਿਲਿਆ, ਥੋੜਾ ਥੱਲੇ ਕਰ ਲਓ। ਉਹਦਾ ਜਵਾਬ ਇੱਕੋ ਹੀ ਹੈ ਕਿ ਸਾਨੂੰ ਅਜੇ ਤੱਕ ਕਿਸੇ ਨੇ ਗੋਲੀ ਨਹੀਂ ਮਾਰੀ। ਬਿਲਕੁਲ ਠੀਕ ਹੈ। ਸਰਕਾਰ ਅੱਜ ਦਾ ਉਹ ਵਿਸ਼ਾ ਨਹੀਂ ਹੈ ਔਰ 3 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਆਫੀਸ਼ੀਏਟਿੰਗ ਜਥੇਦਾਰ ਨੇ ਇਸ ਸੰਬੰਧੀ ਮੀਟਿੰਗ ਸੱਦੀ ਹੈ। ਸਾਨੂੰ ਸੱਦਾ ਆ ਗਿਆ, ਅਸੀਂ ਆਪਣੀ ਗੱਲ ਉਸ ਮੀਟਿੰਗ ਦੇ ਵਿੱਚ ਰੱਖਾਂਗੇ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਲਿਖੀ ਜਥੇਦਾਰ ਜੀ ਨੂੰ, ਜਿਹੜੀ ਉਹਨਾਂ ਐਸਜੀਪੀਸੀ ਵੱਲੋਂ ਜਿਹੜੀ ਹੈ ਅਪੀਲ ਪਾਈ ਕਿ ਉਸ ਤੇ ਵਿਚਾਰ ਕੀਤਾ ਜਾਵੇ। ਇਹ ਬੜੇ ਲੰਮੇ ਸਮੇਂ ਤੋਂ ਉਹਨਾਂ ਨੇ ਚਿੱਠੀ ਲਿਖੀ। ਉਹ ਹਰ ਵਾਰ ਜਦੋਂ ਚਿੱਠੀ ਦਾ ਟਾਈਮ ਖਤਮ ਹੋ ਜਾਂਦਾ ਉਹ ਫਿਰ ਦੁਬਾਰਾ ਇਹਨਾਂ ਨੂੰ ਯਾਦ ਕਰਾਉਂਦੇ ਨੇ। ਸੇਮ ਇੱਕੋ ਤਰ੍ਹਾਂ ਦੇ ਪੈਟਰਨ ਦੇ ਵਿੱਚ ਦੋਨੇ ਫੰਕਸ਼ਨ ਕਰ ਰਹੇ ਨੇ। ਜਿਹੜੀ ਸੁਪਰੀਮ ਕੋਰਟ ਹੈ ਉਹ ਹਰ ਵਾਰ ਸਰਕਾਰ ਨੂੰ 15 ਦਿਨ ਦਾ ਆਖਰੀ ਟਾਈਮ ਦਿੰਦੀ ਹੈ ਤੇ ਉਹ ਆਖਰੀ ਟਾਈਮ ਨਹੀਂ ਕਦੀ ਆਉਂਦਾ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਕੱਤਰੇਤ ਅਕਾਲ ਤਖਤ ਵੱਲੋਂ ਵੀ ਉਹ ਕਦੀ ਟਾਈਮ ਨਹੀਂ ਆਇਆ ਜਦੋਂ ਇਹ ਕੋਈ ਨਿਰਣਾਇਕ ਫੈਸਲਾ ਲੈ ਸਕਦਾ। ਕਾਰਨ ਕੀ ਸਮਝਦੇ ਇਹਦਾ ਹਿੱਲਾ ਕੀ ਨਿਕਲੇਗਾ ਫਿਰ? ਟੰਗ ਟਪਾਈ ਜਾ ਰਿਹਾ, ਗੱਲ ਨੂੰ ਅੱਗੇ ਲਮਕਾਇਆ ਜਾ ਰਿਹਾ। ਕੋਈ ਫੈਸਲਾ ਲੈਣ ਦੀ ਮੇਰੇ ਖਿਆਲ ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਫੈਸਲਾ ਲੈਣ। ਪੰਥਕ ਭਾਵਨਾਵਾਂ ਦੀ ਇਹਨਾਂ ਨੇ ਸਾਰੇ ਜਥੇਬੰਦੀਆਂ ਤੋਂ ਲਿਖਤੀ ਉਹਨਾਂ ਦੇ ਵਿਚਾਰ ਮੰਗੇ ਸੀ। ਅਸੀਂ ਲਿਖਤੀ ਵਿਚਾਰ ਵੀ ਪਿਛਲੇ ਜਥੇਦਾਰਾਂ ਨੂੰ ਦੇ ਦਿੱਤੇ ਨੇ, ਬਟ ਇਹਦੇ ਬਾਵਜੂਦ ਵੀ ਹੁਣ ਕੀ ਕਹਿ ਸਕਦੇ। ਅੱਜ ਜਿਹੜਾ ਦਸਤਾਵੇਜ਼ ਜਾਰੀ ਕੀਤਾ ਜੀ, ਇਹ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਦਿਓਗੇ ਜੀ? ਭੇਟ ਕਰੋਗੇ, ਕਾਪੀ ਦਿਓਗੇ? ਸਾਰੀ ਸਮੂਹ ਸੰਗਤ ਲਈ ਹੈ ਔਰ ਜਿੰਨੀਆਂ ਵੀ ਸੰਸਥਾਵਾਂ ਨੇ, ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਦਿਆਂਗੇ। ਔਰ ਜਿਹੜੀਆਂ ਪੰਥਕ ਜਥੇਬੰਦੀਆਂ ਖਾਲਿਸਤਾਨ ਨੂੰ ਪਰਨਾਈਆਂ ਨੇ, ਇਹ ਉਹਨਾਂ ਸਾਰਿਆਂ ਦਾ ਸਾਂਝਾ ਇੱਕ ਐਫਰਟ ਸੀਗਾ ਔਰ ਉਹਨਾਂ ਸਾਰਿਆਂ ਦੀ ਸਾਂਝੀ ਭਾਵਨਾ ਸੀ ਇਸ ਦਸਤਾਵੇਜ਼ ਦੇ ਵਿੱਚ। ਉਹ ਤਾਂ ਕਿਤੇ ਬਾਹਰ ਹੀ ਨਹੀਂ ਗਿਆ ਪੁੱਤ। ਮੇਰਾ ਪੁੱਤ ਨੂੰ ਸਾਲ 1.5 ਸਾਲ ਹੋ ਗਿਆ, ਕਿਸੇ ਨਾਲ ਨਾ ਰਲਿਆ ਨਾ ਕੋਈ ਆਪਣੇ ਘਰੇ ਆਇਆ, ਇਕੱਲਾ ਘਰੇ ਰਹਿੰਦਾ ਸੀ। ਸ਼ੰਭੂ ਅੰਬਾਲਾ ਰੇਲਵੇ ਬੰਬ ਬਲਾਸਟ ਮਾਮਲੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਮਾਨਸਾ ਦਾ ਪ੍ਰਦੀਪ ਸਿੰਘ ਖਾਲਸਾ ਤੇ ਪਿੰਡ ਬੱਪੀਆਣਾ ਦਾ ਕੁਲਵਿੰਦਰ ਸਿੰਘ ਬੱਗਾ ਸ਼ਾਮਿਲ ਹਨ। ਕੁਲਵਿੰਦਰ ਸਿੰਘ ਦੀ ਮਾਤਾ ਸਰਬਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਬੇਟਾ ਨਿਰਦੋਸ਼ ਹੈ ਤੇ ਪੁਲਿਸ ਉਸ ਨੂੰ ਖੇਤ ਵਿੱਚ ਕੰਮ ਕਰਦੇ ਸਮੇਂ ਗ੍ਰਿਫਤਾਰ ਕਰਕੇ ਲੈ ਗਈ ਹੈ। ਉਹਨਾਂ ਦੱਸਿਆ ਕਿ ਉਸ ਦੇ ਬੇਟੇ ਦੇ ਕਿਸੇ ਨਾਲ ਵੀ ਕੋਈ ਸਬੰਧ ਨਹੀਂ ਸਨ ਅਤੇ ਨਾ ਹੀ ਉਹ ਕਦੇ ਘਰੋਂ ਬਾਹਰ ਗਿਆ ਹੈ ਅਤੇ ਉਸਨੇ 10 ਲੱਖ ਰੁਪਏ ਦਾ ਲੋਨ ਲੈ ਕੇ ਮੱਝਾਂ ਗਾਵਾਂ ਦਾ ਡੈਰੀ ਫਾਰਮ ਖੋਲ੍ਹਿਆ ਹੈ। ਉਹ ਦੁੱਧ ਦਾ ਕੰਮ ਕਰਦਾ ਹੈ ਪਰ ਉਸ ਨੂੰ ਨਜਾਇਜ਼ ਤੌਰ ਤੇ ਫਸਾਇਆ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਕੁਲਵਿੰਦਰ ਸਿੰਘ ਦੀ ਮਾਸੀ ਚਰਨਜੀਤ ਕੌਰ ਨੇ ਵੀ ਆਪਣੇ ਭਾਂਜੇ ਕੁਲਵਿੰਦਰ ਸਿੰਘ ਨੂੰ ਨਿਰਦੋਸ਼ ਦੱਸਿਆ ਤੇ ਕਿਹਾ ਕਿ ਉਹ ਬਿਮਾਰ ਚੱਲ ਰਿਹਾ ਹੈ, ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ, ਕਿਸੇ ਨਾਲ ਵੀ ਕੋਈ ਅਜਿਹਾ ਸਬੰਧ ਨਹੀਂ ਹੈ ਤੇ ਉਸ ਨੂੰ ਨਜਾਇਜ਼ ਤੌਰ ਤੇ ਫਸਾਇਆ ਜਾ ਰਿਹਾ ਹੈ। ਪੂਰੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਜੇ ਕੋਈ ਝੂਠਾ ਦੋਸ਼ਣ ਲਾਈ ਜਾਂਦੇ ਪੁੱਤ ਦਾ, ਉਹਨਾਂ ਨੂੰ ਪਰਮਾਤਮਾ ਜਾਣੇ ਹਨਾ, ਆਪਾਂ ਕਹਿ ਨਹੀਂ ਸਕਦੀ। ਮੈਂ ਕੁਲਵਿੰਦਰ ਕੀ ਕਰਦਾ ਸੀ ਅਸੀਂ ਨੂੰ? ਪੁੱਤ ਦਾ ਘਰੇ ਆਪਦਾ ਪਸ਼ੂ ਸਾਰਾ ਰੱਖਦਾ, ਵਧੀਆ ਆਪਦੀਆਂ ਗਾਈਆਂ ਮੱਝਾਂ ਦੁੱਧ ਪਾਉਂਦਾ ਆਪਦਾ। ਪਰਿਵਾਰ ਚ ਕੌਣ ਕੌਣ? ਪਰਿਵਾਰ ਚ ਬਸ ਪੁੱਤ ਦੀ ਮੰਮੀ ਡੈਡੀਆਂ, ਬੱਚੇ ਨੇ ਉਹਦੇ ਕਿੰਨੇ ਬੱਚੇ ਹੈਗੇ? 2 ਗੁੱਡੀਆਂ ਨੇ, ਇੱਕ ਮੁੰਡਾ ਨਿੱਕਾ ਜਿਹਾ। ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਕੋਈ ਇਹ ਜਿਹਾ ਕੁਲਵਿੰਦਰ ਤੇ? ਨਾ ਬਈ ਮੈਨੂੰ ਤਾਂ ਹੀ ਪਤਾ ਹੈ, ਕੋਈ ਇਹੋ ਜਿਹੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਕਦੀ ਪੁਲਿਸ ਪਹਿਲਾਂ ਆਏਗੀ? ਨਾ ਕਦੇ ਨਹੀਂ ਆਈ ਬਈ, ਆਪਣੇ ਘਰੇ ਕਦੇ ਵੀ ਨਹੀਂ ਆਈ। ਪੁਲਿਸ ਕਹਿੰਦੀ ਹੈ ਵੀ ਇਹਦੇ ਵਿਦੇਸ਼ਾਂ ਨਾਲ ਸੰਬੰਧ ਸੀਗੇ, ਪਾਕਿਸਤਾਨ ਚੋਂ ਪੈਸੇ ਆਉਂਦੇ ਸੀ। ਕੁਝ ਨਹੀਂ ਬਾਈ, ਤੁਸੀਂ ਸਾਡਾ ਘਰ ਦੇਖ ਲਓ ਜਾ ਕੇ, ਜੇ ਸਾਡੇ ਕੁਝ ਹੋਵੇ ਤਾਂ ਉਹੀ ਗੱਲ, ਸਾਡਾ ਘਰ ਜਾ ਕੇ ਦੇਖ ਲਓ। ਸਾਰਾ ਟੁੱਟੇ ਭੱਜੇ ਘਰ ਪਏ ਆ, ਸਾਰੇ ਪਿੰਡ ਨੂੰ ਪਤਾ ਕਰ ਲਓ, ਉਹਨਾਂ ਨੂੰ ਵੀ ਪਤਾ ਹੀ ਹੈ। ਤੇ ਫਿਰ ਉਹੀ ਗੱਲ, ਅਸੀਂ ਕੋਠੀਆਂ ਨਾ ਪਾ ਕੇ ਬਹਿ ਜਾਂਦੇ। ਕੀ ਇਹਦੇ ਜਵਾਕ ਦੇ ਰਿਲੇਸ਼ਨ ਨੇ? ਉਹ ਤਾਂ ਬਈ ਕੁਛ ਮਰਜ਼ੀ ਕਹੀ ਜਾਣਾ ਹੈ, ਸੱਚ ਝੂਠ ਦਾ ਤਾਂ ਕਿ ਕੋਈ ਮੂੰਹ ਹੀ ਨਹੀਂ। ਕੁਲਵਿੰਦਰ ਪਿੰਡ 'ਚ ਰਹਿੰਦਾ ਸੀ ਜਾਂ? ਪਿੰਡ 'ਚ ਹੀ ਰਹਿੰਦਾ ਸੀ ਬਾਈ, ਉਹ ਕਿਹੜਾ ਕਿਤੇ ਵਿਚਾਰਾ ਬਾਹਰ ਰਹਿੰਦਾ ਸੀ ਜਾਂ ਕੋਈ ਬਾਹਰਲੇ ਦੇਸ਼ ਜਾਇਆ, ਉਹ ਵਿਚਾਰਾ ਇੱਥੇ ਜੁਗ ਰਹੀ ਸੀ। ਪੁਲਿਸ ਕਹਿ ਰਹੀ ਹੈ ਪਟਿਆਲੇ ਤੋਂ ਫੜਿਆ ਕਹਿੰਦੇ। ਆਪਣੇ ਖੇਤੋਂ ਫੜਿਆ ਜੀ, ਖੇਤੋਂ ਫੜਿਆ। ਕੀ ਲੱਗਦਾ ਜੀ ਤੁਹਾਨੂੰ ਵੀ ਕਿਉਂ ਇਹਨੂੰ ਕੁਲਵਿੰਦਰ ਨੂੰ ਕਿਉਂ ਪੁਲਿਸ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਤੁਹਾਡੇ ਮੁਤਾਬਕ? ਕੀ ਕਹਿ ਸਕਦੇ ਹਾਂ ਪੁੱਤ, ਮੈਨੂੰ ਕੋਈ ਪਤਾ ਨਹੀਂ ਹੈਗਾ, ਸਾਨੂੰ ਤਾਂ ਕੋਈ ਪਤਾ ਹੀ ਨਹੀਂ ਸੀ ਨਾ। ਉਹਨੂੰ ਮੇਰੇ ਬੇਟੇ ਨੂੰ ਪਤਾ ਸੀ ਵੀ ਕੀ ਗੱਲ ਹੈ, ਉਹਨੂੰ ਕਿਹੜਾ ਪਤਾ ਸੀ ਕਿਸੇ ਗੱਲ ਦਾ, ਕੋਈ ਗੱਲ ਨਹੀਂ ਸੀ।
ਜਮਾ ਕੋਈ ਗੱਲ ਦਾ ਉਹਨੂੰ ਕੋਈ ਪਤਾ ਨਹੀਂ ਸੀ, ਕਾਸੇ ਦਾ ਨਾ ਕੋਈ ਸਾਨੂੰ ਪਰਿਵਾਰ ਨੂੰ ਪਤਾ ਸੀ ਤੇ ਕਿਸੇ ਨੂੰ ਕੋਈ ਪਤਾ ਨਹੀਂ ਸੀ ਸਾਨੂੰ। ਇਹਦੇ ਯਾਰ ਦੋਸਤ ਕੌਣ ਨੇ ਇਹਦੇ ਜਿਹੜੇ ਕੁਲਵਿੰਦਰ ਦੇ ਕੋਈ? ਯਾਰ ਦੋਸਤ ਹੁਣ ਬਾਈ ਮੈਨੂੰ ਤਾਂ ਹੁਣ ਕੀ ਪਤਾ ਹੈ, ਕਿਹੜਾ ਕੋਈ ਘਰੇ ਆਪਣੇ ਆਉਂਦਾ ਜਾਂਦਾ ਹੈ ਨਾ, ਆਪਾਂ ਨੂੰ ਕੀ ਪਤਾ ਹੈ। ਪੁਲਿਸ ਘਰੇ ਵੀ ਆਈ ਸੀ, ਕੋਈ ਤਲਾਸ਼ੀ ਲਈ ਹੋਵੇ? ਨਾ ਨਾ ਘਰੇ ਕੁਛ ਨਹੀਂ ਆਇਆ ਪੁੱਤ, ਆਪਣੇ ਬਾਹਰ ਹੀ ਖੇਤ ਨੂੰ ਗਏ ਨੇ ਸਾਡੇ, ਉੱਥੇ ਖੇਤ ਹੀ ਮੰਗਰ ਪਏ ਨੇ। ਹੁਣ ਤੁਸੀਂ ਕੀ ਮੰਗ ਕਰ ਰਹੇ ਹੋ? ਅਸੀਂ ਤਾਂ ਮੰਗਾਂਗੇ ਜੀ ਪੁੱਤ ਮੇਰੇ ਕੋਲ ਆ ਜੇ, ਘਰੇ ਆਵੇ, ਵੀ ਝੂਠਾ ਮੇਰੇ ਪੁੱਤ ਨੂੰ ਇਲਜ਼ਾਮ ਲਾ ਕੇ ਚੱਕਿਆ ਗਿਆ। ਦੇਖੋ ਉਹਨਾਂ ਨੇ ਕੁਲਵਿੰਦਰ ਸਿੰਘ ਤਾਂ ਜੀ ਪਹਿਲਾਂ ਤੇ ਮੈਸਾਂ ਦਾ ਕੰਮ ਕਰਦਾ ਜੀ, ਹੁਣ 10 ਲੱਖ ਦਾ ਉਹਨਾਂ ਨੇ ਲੋਨ ਲੈ ਕੇ ਫਿਰ ਉਹਨਾਂ ਨੇ ਮੱਝਾਂ ਗਾਈਆਂ ਹੋਰ ਪਾਈਆਂ, ਹਜੇ ਵੀ ਹੋਰ ਕਹਿੰਦਾ ਸੀ ਵੀ ਮੈਂ ਗਾਈਆਂ ਮੱਝਾਂ ਹੋਰ ਪਾ ਕੇ ਵੀ ਮੈਂ ਦੁੱਧ ਵੇਚ ਕੇ ਗੁਜ਼ਾਰਾ ਕਰ ਲੈਂਦੀ। ਵੀ ਉਹ ਸ਼ਰੀਫ ਹੈ ਜੀ, ਅੰਮ੍ਰਿਤ ਛਕਿਆ ਹੋਇਆ ਜੀ, ਵੀ ਉਹ ਐ ਪਹਿਲਾਂ ਜ਼ਰੂਰ ਉਹ ਕਰਦਾ ਸੀ, ਵੀ ਹੁਣ ਉਹ ਅੰਮ੍ਰਿਤ ਛਕ ਰੱਖਿਆ, ਵੀ ਸਾਰਾ ਦਿਨ ਕੰਮ ਥਾਈ ਧਿਆਨ ਸੀ। ਗ੍ਰਿਫਤਾਰੀ ਇਹਦੀ ਖੇਤੋਂ ਹੋਈ ਹੈ ਜੀ, ਮੱਕੀ ਨੂੰ ਪਾਣੀ ਲਾਈ ਜਾਂਦਾ ਸੀ, ਕਿਤੇ ਕੋਈ ਪਟਿਆਲੇ ਨਹੀਂ ਗਿਆ ਸੀ, ਕਿਤੇ ਕੋਈ ਬਾਹਰੋਂ ਨਹੀਂ ਚੱਕਿਆ ਹੈਗਾ। ਇਹ ਘਰ ਦੇ ਹਾਲਾਤ ਕਿਹੋ ਜਿਹੇ ਨੇ ਕੁਲਵਿੰਦਰ ਦੇ? ਘਰ ਦੇ ਹਾਲਾਤ ਤਾਂ ਜੀ ਪਿੰਡ 'ਚ ਵੀ ਪੁੱਛਿਆ ਜਾਵੇ, ਘਰੇ ਜਾ ਕੇ ਵੀ ਦੇਖਿਆ ਜਾਵੇ, ਘਰ ਦੇ ਹਾਲਾਤ ਬਹੁਤ ਮਾੜੇ ਨੇ ਇਹਨਾਂ ਦੇ। ਵੀ 2 ਬੇਟੀਆਂ ਨੇ ਤੇ 1 ਬੇਟਾ ਜੀ, ਉਹ ਫਿਰ ਮੇਰੇ ਕੋਲ ਵਿਚਾਰੇ ਛੱਡ ਕੇ ਜਾਂਦੇ ਨੇ, ਫਿਰ ਉਹ ਪਸ਼ੂ ਪਸਾਰਾ ਸਾਂਭਦੇ ਨੇ। ਵੀ ਉਹ ਫਿਰ ਮੈਂ ਮਾੜਾ ਮੋਟਾ ਚੱਲ ਵੀ ਹੁਣ ਬੱਚੇ ਛੋਟੇ ਹੁੰਦੇ ਨੇ, ਵੀ ਤਰਸ ਆ ਜਾਂਦਾ ਵੀ ਚੱਲ ਬੱਚੇ ਛੋਟੇ ਨੇ, ਕੀ ਗੱਲ ਹੈ ਵੀ ਧੀਆਂ ਹੁਣ ਕਿੱਥੇ ਜਾਣਗੀਆਂ, ਵੀ ਚੱਲ ਹੁਣ ਗਵਾਂਢੀਆਂ ਫਿਰ ਵੀ ਹਨਾ, ਵੀ ਭਾਂਜਾ ਸੀ ਮੇਰਾ ਇਹ, ਵੀ ਉਹ ਕੋਈ ਇਹੀ ਜਿਹੀ ਕੋਈ ਗੱਲ ਨਹੀਂ ਸੀ, ਕੋਈ ਅਸੀਂ ਕਦੇ ਆਇਆ ਕਦੇ ਕੋਈ ਦੇਖਿਆ ਨਹੀਂ ਸੀ, ਕਿਸੇ ਨਾਲ ਹੀ ਜਾਂਦਾ ਨਹੀਂ ਦੇਖਿਆ ਸੀ। ਵੀ ਹੁਣ 3-4 ਮਹੀਨਿਆਂ ਤੋਂ ਉਹ ਜਮੀ ਘਰੇ ਸੀ, ਕੁਛ ਉਹਨੂੰ ਥੋੜਾ ਜਿਹਾ ਦਿਮਾਗੀ ਟੈਨਸ਼ਨ ਵਾਂਗੂ ਹੋ ਗਿਆ ਸੀ। ਹੁਣ ਉਹਨੂੰ ਅਸੀਂ ਦਵਾਈ ਦਵਾਰਤੀ ਸੀ, ਘਰੇ ਹੀ ਰਹਿੰਦਾ ਸੀ, ਬਸ ਪੈ ਜਾਂਦਾ ਸੀ, ਮੱਝਾਂ ਲੈ ਆਉਂਦਾ ਸੀ, ਮੈਂ ਗਾਈ ਲਿਆਉਂਗਾ, ਮੈਂ ਮੱਝ ਲਿਆਉਂਗਾ, ਮੈਂ ਹੋਰ ਜ਼ਿਆਦਾ ਦੁੱਧ ਪਾਉਂਗਾ, ਫਿਰ ਆਪਾਂ ਵੱਧ ਉਹ ਕਰ ਲਾਂਗੇ। ਇਹਨਾਂ ਚੱਕਰਾਂ 'ਚ ਉਹ ਤੁਰਿਆ ਫਿਰਦਾ ਸੀ। ਉਹਦੇ ਵਿੱਚ ਇੰਦਰਾ ਗਾਂਧੀ ਦਾ ਜ਼ਿਕਰ ਕੀਤਾ ਮੈਮ ਨੇ, ਕੀ ਆਂਦੇ ਸੀ? ਬਹੁਤ ਚੰਗੀ ਵੂਮਨ ਸੀ। ਤੇ ਮੈਂ ਕਹਾਂ ਚੰਗੀ ਕਿੱਥੋਂ ਸੀ, ਉਹਨਾਂ ਨੇ ਹਰਿਮੰਦਰ ਸਾਹਿਬ ਤੇ ਅਟੈਕ ਕਰਾਇਆ ਸੀ, ਮੈਮ ਨੇ ਫਿਰ ਮੇਰੇ ਮਾਰੀ। ਫਰੀਦਕੋਟ ਦੇ ਕੋਟਕਪੂਰਾ ਵਿੱਚ DCM ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਦੇ 8ਵੀਂ ਜਮਾਤ ਦੇ ਗੁਰਸਿੱਖ ਬੱਚੇ ਦੇ ਪਰਿਵਾਰ ਨੇ ਸਕੂਲ ਦੇ ਅਧਿਆਪਕਾਂ ਤੇ ਇਲਜ਼ਾਮ ਲਗਾਏ ਹਨ ਕਿ ਉਹਨਾਂ ਦੇ ਬੱਚੇ ਦੀ ਇਸੇ ਲਈ ਕੁੱਟਮਾਰ ਕੀਤੀ ਗਈ ਕਿ ਉਸ ਨੇ ਅਧਿਆਪਕਾਂ ਨੂੰ ਇੰਦਰਾ ਗਾਂਧੀ ਬਾਰੇ ਸੱਚ ਬੋਲਣ ਲਈ ਕਿਹਾ ਸੀ। ਪੀੜਤ ਬੱਚੇ ਦੇ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਕੂਲ ਬਾਹਰ ਪਹੁੰਚ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਸਕੂਲ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ। ਦਰਅਸਲ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੁਹਾਰਵਾਲਾ ਦਾ ਇੱਕ ਗੁਰਸਿੱਖ ਬੱਚਾ ਕੋਟਕਪੂਰਾ ਦੇ ਬਾਮਣਵਾਲਾ ਰੋਡ ਤੇ ਬਣੇ DCM ਇੰਟਰਨੈਸ਼ਨਲ ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜ੍ਹਦਾ ਹੈ। ਬੀਤੇ ਕੱਲ੍ਹ ਜਦੋਂ ਸਕੂਲ ਵਿੱਚ ਪ੍ਰਭਾਵਸ਼ਾਲੀ ਔਰਤਾਂ ਬਾਰੇ ਪੜ੍ਹਾਏ ਜਾ ਰਹੇ ਸਬਕ ਦੌਰਾਨ ਅਧਿਆਪਕਾਂ ਵੱਲੋਂ ਇੰਦਰਾ ਗਾਂਧੀ ਨੂੰ ਲੈ ਕੇ ਗੁਰਸਿੱਖ ਬੱਚੇ ਵੱਲੋਂ ਕੀਤੀ ਗਈ ਟਿੱਪਣੀ ਦੇ ਆਧਾਰ ਤੇ ਬੱਚੇ ਦੀ ਕੁੱਟਮਾਰ ਕੀਤੇ ਜਾਣ ਦੇ ਇਲਜ਼ਾਮ ਲੱਗੇ ਹਨ, ਜਿਨ੍ਹਾਂ ਨੂੰ ਲੈ ਕੇ ਅੱਜ ਪਿੰਡ ਕੁਹਾਰਵਾਲਾ ਦੇ ਕੁਝ ਲੋਕ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਸਮੇਤ ਸਕੂਲ ਪਹੁੰਚੇ ਸਨ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ, ਜਿੱਥੇ ਬੱਚੇ ਦੀ ਕਥਿਤ ਕੁੱਟਮਾਰ ਕਰਨ ਵਾਲੀ ਅਧਿਆਪਕਾ ਨੇ ਮੰਨਿਆ ਕਿ ਉਸ ਨੇ ਬੱਚੇ ਦੇ 3 ਥੱਪੜ ਮਾਰੇ ਸਨ, ਪਰ ਇਸ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਪਰਿਵਾਰ ਨਾਲ ਆਈਆਂ ਜਥੇਬੰਦੀਆਂ ਦੇ ਲੋਕਾਂ ਨਾਲ ਕੋਈ ਕਹਾਸੁਣੀ ਹੋ ਗਈ, ਜਿਸ ਤੋਂ ਬਾਅਦ ਮਾਮਲਾ ਜ਼ਿਆਦਾ ਭਖ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਬੱਚੇ ਨੇ ਦੱਸਿਆ ਕਿ ਸਕੂਲ ਵਿੱਚ ਉਹਨਾਂ ਦੀ ਟੀਚਰ ਉਹਨਾਂ ਨੂੰ ਸਾਬਕਾ ਰਾਸ਼ਟਰਪਤੀ APJ ਅਬਦੁਲ ਕਲਾਮ ਬਾਰੇ ਪੜ੍ਹਾ ਰਹੇ ਸਨ ਅਤੇ ਇਸੇ ਦੌਰਾਨ ਉਹਨਾਂ ਨੇ ਦੇਸ਼ ਦੀਆਂ ਪ੍ਰਭਾਵਸ਼ਾਲੀ ਔਰਤਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਟੀਚਰ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਕਿ ਕਲਪਨਾ ਚਾਵਲਾ ਮਹਾਨ ਔਰਤ ਸੀ ਜੋ ਚੰਦ ਤੇ ਗਈ ਸੀ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਟੀਚਰ ਨੇ ਇਹ ਵੀ ਕਿਹਾ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਬਹੁਤ ਫੇਮਸ ਅਤੇ ਚੰਗੀ ਔਰਤ ਸੀ। ਤਾਂ ਉਸਨੇ ਮੈਡਮ ਨੂੰ ਕਿਹਾ ਕਿ ਮੈਡਮ ਜੀ ਝੂਠ ਨਾ ਬੋਲੋ, ਇੰਦਰਾ ਗਾਂਧੀ ਕਿਹੜੇ ਪਾਸਿਓਂ ਚੰਗੀ ਹੋਈ? ਉਸਨੇ ਤਾਂ ਸਿੱਖ ਕੌਮ ਦੇ ਹਰਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਸੀ, ਬੇਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਸੀ। ਬੱਚੇ ਨੇ ਦੱਸਿਆ ਕਿ ਇਹ ਸੁਣਦੇ ਹੀ ਮੈਡਮ ਤਲਕ ਹੋ ਗਈ ਅਤੇ ਉਸਨੇ ਖੁਦ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਇੰਚਾਰਜ ਸਾਹਿਬ ਕੋਲ ਲੈ ਗਏ, ਜਿੱਥੇ ਉਹਨਾਂ ਦੀ ਹੋਰ ਕੁੱਟਮਾਰ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੱਚੇ ਦੇ ਪਿਤਾ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਇਹ ਧੱਕੇਸ਼ਾਹੀ ਹੈ। ਉਹਨਾਂ ਕਿਹਾ ਕਿ ਸਕੂਲ ਟੀਚਰ ਆਪਣੀ ਗਲਤੀ ਮੰਨ ਗਏ ਹਨ, ਪਰ ਸਕੂਲ ਪ੍ਰਬੰਧਕਾਂ ਵੱਲੋਂ ਹਾਲੇ ਵੀ ਬਦਸਲੂਕੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਕੂਲ RSS ਦੀ ਵਿਚਾਰਧਾਰਾ ਤੇ ਚੱਲਦਾ ਹੈ ਅਤੇ ਹਿੰਦੂਤਵ ਦਾ ਪ੍ਰਚਾਰ ਕਰਦਾ ਹੈ। ਉਹਨਾਂ ਕਿਹਾ ਕਿ ਇੱਕ ਵਿਦਿਅਕ ਅਦਾਰੇ ਵਿੱਚ ਅਜਿਹਾ ਕੀਤਾ ਜਾਣਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵੱਡਾ ਖਤਰਾ ਹੈ। ਉਹਨਾਂ ਕਿਹਾ ਕਿ ਸਕੂਲ ਵਿੱਚ ਇੰਦਰਾ ਗਾਂਧੀ ਬਾਰੇ ਸੱਚ ਬੋਲਣ ਤੇ ਬੱਚੇ ਦੀ ਕੁੱਟਮਾਰ ਕੀਤੀ ਗਈ ਹੈ, ਜਿਸ ਦੀ ਅਸੀਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਪੁਲਿਸ ਨੇ ਸਮੇਂ ਸਿਰ ਢੁਕਵੀਂ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਪੂਰੇ ਮਾਮਲੇ ਸੰਬੰਧੀ ਜਦੋਂ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਕਰਨਾ ਚਾਹਿਆ ਤਾਂ ਸਕੂਲ ਪ੍ਰਬੰਧਕ ਦੇ ਮੋਬਾਈਲ ਤੇ ਵਾਰ-ਵਾਰ ਸੰਪਰਕ ਕਰਨ ਤੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ। ਜਦ ਸਕੂਲ ਪਹੁੰਚ ਕੇ ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੀ ਤਾਂ ਚੌਕੀਦਾਰ ਨੇ ਇਹ ਕਿਹਾ ਕਿ ਸਕੂਲ ਵਿੱਚ ਕੋਈ ਵੀ ਹਾਜ਼ਰ ਨਹੀਂ ਹੈ। ਹਾਂਜੀ ਮੈਡਮ, ਇਹ 'ਚ ਕੀ ਗਲਤ ਕਿਹਾ ਸੀ? ਐਕਚੁਅਲੀ ਹੈਗਾ ਸੀ ਲੈਸਨ ਡਾਕਟਰ ਅਬਦੁਲ ਕਲਾਮ ਤੇ। ਓਕੇ। ਉਹਦੇ ਵਿੱਚ ਸਰ ਕੁਐਸਚਨ ਵਿਦਿਆਰਥੀਆਂ ਨੇ ਪੁੱਛੇ ਗਏ ਸੀ ਤੇ ਉਹਨਾਂ ਦੇ ਆਨਸਰ ਦਿੱਤੇ ਸੀ ਅਬਦੁਲ ਕਲਾਮ ਨੇ।
ਤੇ ਮੈਂ ਤੇ ਉਸ ਦੇ ਵਿੱਚ ਨਾਰੀ ਦੇ ਸਨਮਾਨ ਦੀ ਗੱਲ ਆਈ ਸੀਗੀ। ਉਹਦੇ ਵਿੱਚ ਸਰ ਮੈਂ ਮਦਰ ਟੈਰੇਸਾ ਦਾ ਨਾਮ ਲਿਆ, ਕਲਪਨਾ ਚਾਵਲਾ ਦਾ ਵੀ ਨਾਮ ਲਿਆ, ਉਹਦੇ ਵਿੱਚ ਇੰਦਰਾ ਗਾਂਧੀ ਦਾ ਨਾਮ ਲਿਆ। ਉੱਥੋਂ ਇਹ ਖੜਾ ਹੋ ਕੇ ਕਹਿੰਦਾ ਕਿ ਉਹਨੇ ਤਾਂ ਅਟੈਕ ਕੀਤਾ ਸੀ। ਮੈਂ ਕਿਹਾ ਬੇਟਾ ਉੱਥੇ ਖੜ ਕੇ ਮੈਂ ਕਿਹਾ ਬੇਟਾ ਤੂੰ ਇਹਨਾਂ ਚੀਜ਼ਾਂ ਤੇ ਨਹੀਂ ਬੋਲਣਾ, ਤੂੰ ਬੈਠ ਜਾ। ਇਹ ਕਾਹਤੋਂ ਨਾ ਬੋਲ ਲਗੇ ਜੀ? ਸਿੱਖ ਜੈਨੋਸਾਈਡ ਹੋਇਆ, ਸਾਡੇ 40 ਤੋਂ ਵੱਧ ਗੁਰਦੁਆਰਾ ਸਾਹਿਬ ਢਾਏ ਗਏ ਆ। ਉਹਦੇ ਵਿੱਚ ਇੰਦਰਾ ਗਾਂਧੀ ਦਾ ਜ਼ਿਕਰ ਕੀਤਾ ਮੈਮ ਨੇ। ਕੀ ਕਹਿੰਦੇ ਸੀ? ਬਹੁਤ ਚੰਗੀ ਵੂਮਨ ਸੀ। ਤੇ ਮੈਂ ਕਿਹਾ ਚੰਗੀ ਕਿੱਥੋਂ ਸੀ? ਉਹਨਾਂ ਨੇ ਹਰਿਮੰਦਰ ਸਾਹਿਬ ਤੇ ਅਟੈਕ ਕਰਾਇਆ ਸੀ ਮੈਮ ਨੇ, ਫਿਰ ਮੇਰੇ ਮਾਰੀ ਗਈ। 40 ਤੋਂ ਵੱਧ ਗੁਰਦੁਆਰਾ ਸਾਹਿਬ ਢਾਏ ਗਏ ਆ ਉਦੋਂ। ਛੋਟੇ ਛੋਟੇ ਬੱਚੇ 6 ਉਹ ਸਾਰੇ ਇੰਡੀਆ ਦੇ ਵਿੱਚ 90 ਢਾਏ ਗਏ ਆ। ਛੋਟੇ ਛੋਟੇ ਬੱਚਿਆਂ ਨੂੰ ਕੰਧਾਂ ਨਾਲ ਮਾਰਿਆ ਗਿਆ। ਕੀ ਅਸੀਂ ਇਹਨਾਂ ਬੱਚਿਆਂ ਨੂੰ ਨਾ ਦੱਸੀਏ ਕਿ ਸਾਡੇ ਨਾਲ ਧੱਕਾ ਹੋਇਆ ਸੀਗਾ? ਅਸੀਂ 92% ਕੁਰਬਾਨੀਆਂ ਦਿੱਤੀਆਂ। ਹਾਂ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ, ਠੀਕ ਹੈ, ਬਟ ਸਰ ਐਜੂਕੇਸ਼ਨ ਦੇ ਵਿੱਚ ਥੋੜਾ ਬਹੁਤਾ ਨਹੀਂ, ਐਜੂਕੇਸ਼ਨ 'ਚ ਇਹੀ ਪੜਾਉਣਾ ਆਪਾਂ ਕਿ ਮਹਾਰਾਣੀ ਜਿੰਦ ਕੌਰ ਬਾਰੇ ਪੜਾਇਆ ਤੁਸੀਂ ਕਦੇ? ਸਰ ਉਹ ਤਾਂ ਅਸੀਂ ਹਰ ਟਾਈਮ ਐਗਜ਼ਾਮਪਲਸ ਦਿੰਦੇ ਆ, ਸਾਰੇ ਲੇਡੀਜ਼ ਦੀਆਂ ਦਿੰਦੇ ਆ, ਹਨਾ। ਤੇ ਸਰ ਐਕਚੁਅਲੀ ਇਹੀ ਗੱਲ ਹੈ ਨਾ ਕਿ ਅਸੀਂ ਲੈਸਨ ਦੇ ਰਿਲੇਟਡ ਅਸੀਂ ਜੋ ਪੜਾਉਣਾ ਉਹੀ ਪੜਾਉਣਾ। ਹੁਣ ਜੇ ਬੱਚੇ ਨੂੰ ਆਪਾਂ ਐ ਛੋਟੀ ਛੋਟੀ ਗੱਲ ਤਾਂ ਐ ਕਰੀਏ, ਮੈਂ ਤਾਂ ਇਹ ਕਿਹਾ ਬੇਟਾ ਤੂੰ ਆਪਣਾ ਫਿਊਚਰ ਦੇਖ। ਬੱਚੇ ਨੇ ਬਿਲਕੁਲ ਵੈਲਿਡ ਗੱਲ ਕੀਤੀ ਸੀ, ਬਿਲਕੁਲ ਸਹੀ। ਬੱਚੇ ਦਾ ਕੋਈ ਕਸੂਰ ਨਹੀਂ। ਇਹ ਲਰਨਿੰਗ ਪ੍ਰੋਸੈਸ ਆ ਜਿਹੜਾ ਹੈਗਾ, ਮਤਲਬ ਵੀ ਦੋਨਾਂ ਨੇ ਇੱਕ ਦੂਜੇ ਤੋਂ ਸਿੱਖਣਾ। ਤੇ ਬੱਚੇ ਨੇ ਤੁਹਾਨੂੰ ਸਵਾਲ ਕੀਤਾ, ਤੁਸੀਂ ਉਹਦੇ ਨਾਲ ਕੋਆਪਰੇਟ ਕਰਨਾ ਸੀਗਾ। ਉਹ ਜਿਹੜਾ ਆਰਗੂਮੈਂਟ ਕਰਦਾ ਸੀ ਉਹਦਾ ਪੀਸਫੁਲੀ ਤੁਸੀਂ ਜਵਾਬ ਦੇਣਾ ਸੀਗਾ। ਤੁਸੀਂ ਵਾਇਲੈਂਸ ਕੀਤੀ ਆ, ਉਲਟਾ ਬੱਚੇ ਨੂੰ ਸਨੱਪ ਕੀਤਾ, ਬੱਚੇ ਨੂੰ ਕੁੱਟਿਆ ਹੈਗਾ। ਉਹ ਤੁਹਾਡੇ ਕੋਲੇ ਕੀ ਰਾਈਟ ਆ? ਬੱਚੇ ਨੇ ਕੀ ਗਲਤੀ ਕੀਤੀ ਜਿਹੜਾ ਤੁਸੀਂ ਬੱਚੇ ਨੂੰ ਇੰਨਾ ਕੁੱਟਿਆ? ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਲਾਗੂ ਕੀਤੇ ਗਏ ਜਾਗਰ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਕਾਨੂੰਨੀ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਅਖਤਿਆਰ ਕੀਤਾ ਹੈ। ਅਦਾਲਤ ਨੇ ਪਹਿਲੀ ਸੁਣਵਾਈ ਦੌਰਾਨ ਹੀ ਪਟੀਸ਼ਨਰ ਨੂੰ ਝਾੜ ਪਾਈ ਅਤੇ ਪਟੀਸ਼ਨ ਦੀ ਸੁਣਵਾਈ ਯੋਗਤਾ ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ ਕਿ ਇਸ ਪਟੀਸ਼ਨ ਨੂੰ ਖਾਰਜ ਕਿਉਂ ਨਾ ਕਰ ਦਿੱਤਾ ਜਾਵੇ। ਅਦਾਲਤ ਨੇ ਹੁਣ ਪਟੀਸ਼ਨਰ ਨੂੰ ਅਗਲੀ ਤਾਰੀਖ ਤੇ ਇਹ ਸਾਬਤ ਕਰਨ ਲਈ ਕਿਹਾ ਕਿ ਇਹ ਪਟੀਸ਼ਨ ਸੁਣਵਾਈ ਦੇ ਯੋਗ ਕਿਉਂ ਹੈ। ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਨੇ ਪਟੀਸ਼ਨਰ, ਜੋ ਕਿ ਜਲੰਧਰ ਦਾ ਰਹਿਣ ਵਾਲਾ ਸਮਾਜਿਕ ਕਾਰਕੁਨ ਸਿਮਰਨਜੀਤ ਸਿੰਘ ਦੱਸਿਆ ਜਾ ਰਿਹਾ, ਉਸ ਦੇ ਕਿਰਦਾਰ ਤੇ ਕਈ ਉਂਗਲਾਂ ਉਠਾਈਆਂ ਹਨ। ਉਸ ਵੱਲੋਂ ਪਹਿਲਾਂ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ ਨੂੰ ਵੀ ਅਦਾਲਤ ਵੱਲੋਂ ਖਾਰਜ ਕੀਤਾ ਜਾ ਚੁੱਕਾ ਹੈ। ਬਾਰ ਕੌਂਸਲ ਵੱਲੋਂ ਪਟੀਸ਼ਨਰ ਦਾ ਲਾਇਸੈਂਸ ਵੀ ਸਸਪੈਂਡ ਕੀਤਾ ਗਿਆ ਸੀ। ਸਿਮਰਨਜੀਤ ਸਿੰਘ ਵੱਲੋਂ ਦਾਇਰ ਇਸ ਜਨਹਿਤ ਪਟੀਸ਼ਨ ਵਿੱਚ ਜਾਗਰ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਨੂੰ ਗੈਰ ਸੰਵਿਧਾਨਕ ਦੱਸਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਪਹਿਲੀ ਹੀ ਸੁਣਵਾਈ ਵਿੱਚ ਪਟੀਸ਼ਨਰ ਖੁਦ ਸਵਾਲਾਂ ਦੇ ਘੇਰੇ ਵਿੱਚ ਆ ਗਿਆ। ਪਟੀਸ਼ਨਰ ਨੇ ਦਲੀਲ ਦਿੱਤੀ ਕਿ ਇਸ ਐਕਟ ਵਿੱਚ ਉਮਰ ਕੈਦ ਵਰਗੀਆਂ ਸਖਤ ਸਜ਼ਾਵਾਂ ਸ਼ਾਮਿਲ ਹਨ, ਜੋ ਕਿ ਸਮਵਰਤੀ ਸੂਚੀ ਦਾ ਵਿਸ਼ਾ ਹੈ। ਸੰਵਿਧਾਨ ਦੀ ਧਾਰਾ 254(2) ਅਨੁਸਾਰ ਅਜਿਹੇ ਕਾਨੂੰਨ ਲਈ ਭਾਰਤ ਦੇ ਰਾਸ਼ਟਰਪਤੀ ਦੀ ਮਨਜ਼ੂਰੀ ਲਾਜ਼ਮੀ ਹੈ, ਜਦੋਂ ਕਿ ਇਸ ਐਕਟ ਨੂੰ ਸਿਰਫ ਰਾਜਪਾਲ ਦੀ ਸਹਿਮਤੀ ਨਾਲ ਹੀ ਨੋਟੀਫਾਈ ਕਰ ਦਿੱਤਾ ਗਿਆ ਹੈ। ਪਟੀਸ਼ਨ ਅਨੁਸਾਰ ਸਿਰਫ ਇੱਕ ਵਿਸ਼ੇਸ਼ ਧਾਰਮਿਕ ਗ੍ਰੰਥ ਲਈ ਵੱਖਰਾ ਅਤੇ ਸਖਤ ਅਪਰਾਧਿਕ ਢਾਂਚਾ ਤਿਆਰ ਕਰਨਾ ਸੰਵਿਧਾਨ ਦੇ ਧਰਮ ਨਿਰਪੱਖਤਾ ਦੇ ਮੂਲ ਢਾਂਚੇ ਅਤੇ ਧਾਰਾ 14 ਦੀ ਉਲੰਘਣਾ ਹੈ। ਐਕਟ ਦੀ ਧਾਰਾ 5(3) ਤਹਿਤ ਬੇਅਦਬੀ ਦੀ ਸਾਜ਼ਿਸ਼ ਲਈ ਉਮਰ ਕੈਦ ਦੀ ਸਜ਼ਾ ਨੂੰ ਪਟੀਸ਼ਨਰ ਨੇ ਮਨਮਾਨੀ ਅਤੇ ਗੈਰ ਵਾਜਿਬ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇੱਕ ਗੈਰ ਹਿੰਸਕ ਅਪਰਾਧ ਲਈ ਕਤਲ ਦੇ ਬਰਾਬਰ ਸਜ਼ਾ ਦੇਣਾ ਤਰਕਹੀਣ ਹੈ। ਪਟੀਸ਼ਨ ਵਿੱਚ ਇਹ ਕਿਹਾ ਗਿਆ ਕਿ ਬੇਅਦਬੀ ਦੀ ਪਰਿਭਾਸ਼ਾ ਇੰਨੀ ਵਿਆਪਕ ਅਤੇ ਅਸਪਸ਼ਟ ਹੈ ਕਿ ਇਹ ਬੋਲਣ ਦੀ ਆਜ਼ਾਦੀ ਧਾਰਾ 19 ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਪਟੀਸ਼ਨਰ ਨੇ ਅਦਾਲਤ ਤੋਂ ਇਸ ਐਕਟ ਤੇ ਤੁਰੰਤ ਅੰਤਰਿਮ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਐਕਟ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਸਥਾਵਾਂ ਨੂੰ 45 ਦਿਨਾਂ ਦੇ ਅੰਦਰ ਸਾਰੇ ਸਰੂਪਾਂ ਦਾ ਕੇਂਦਰੀ ਰਜਿਸਟਰ ਤਿਆਰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜੇਕਰ ਇਸ ਦੀ ਪਾਲਣਾ ਨਹੀਂ ਹੁੰਦੀ ਤਾਂ ਸੰਬੰਧਿਤ ਪੱਖਾਂ ਨੂੰ ਸਖਤ ਫੌਜਦਾਰੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਈ ਕੋਰਟ ਨੇ ਪਟੀਸ਼ਨਰ ਨੂੰ ਆਪਣਾ ਪੱਖ ਰੱਖਣ ਲਈ ਅਗਲੇ ਹਫ਼ਤੇ ਤੱਕ ਦਾ ਸਮਾਂ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 8 ਮਈ ਨੂੰ ਹੋਵੇਗੀ, ਜਿੱਥੇ ਪਟੀਸ਼ਨ ਦੀ ਸੁਣਵਾਈ ਯੋਗਤਾ ਤੇ ਬਹਿਸ ਹੋਵੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਹੈ ਉਹਨੂੰ ਪੰਜਾਬ ਸਰਕਾਰ ਨੇ ਅਮੈਂਡਮੈਂਟ ਕੀਤੀ ਹੈ। ਉਹਨੇ ਪਿੱਛੇ ਜਿਹੀ ਜਿਹਨੂੰ ਗਵਰਨਰ ਸਾਹਿਬ ਦੀ ਅਸੈਂਟ ਮਿਲੀ ਹੈਗੀ ਹੈ। ਸਾਰੀ ਸਿੱਖ ਸੰਗਤ ਪਿਛਲੇ ਕਈ ਸਾਲਾਂ ਤੋਂ ਇਹਦੇ ਬਾਰੇ ਡਿਮਾਂਡ ਕਰ ਰਹੀ ਸੀ ਤੇ ਸਰਕਾਰ ਨੇ ਪੂਰਾ ਜ਼ੋਰ ਲਗਾ ਕੇ ਤੇ ਇੱਕ ਐਕਟ ਕ੍ਰੀਏਟ ਕੀਤਾ ਹੈਗਾ, ਬਣਾਇਆ, ਅਮੈਂਡਮੈਂਟ ਕੀਤੀ ਗਈ ਹੈ, ਜਿਹਦੇ ਥਰੂ ਇਸ ਗੱਲ ਨੂੰ ਇਨਸ਼ੋਰ ਕੀਤਾ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਬੰਦਾ ਜਾਂ ਕੁਝ ਵੀ ਲੋਕ ਜਿਹੜੇ ਰਲ ਕੇ ਕਿਸੇ ਕੌਂਸਪੀਰੇਸੀ ਦੇ ਅਧੀਨ ਕਿਸੇ ਤਰੀਕੇ ਦੀ ਬੇਅਦਬੀ ਕਰਦੇ ਨੇ, ਉਹਨਾਂ ਨੂੰ ਸਹੀ ਤਰੀਕੇ ਨਾਲ ਪਨਿਸ਼ਮੈਂਟ ਮਿਲੇ। ਸਿਮਰਨਜੀਤ ਸਿੰਘ ਹੈਗੇ ਨੇ ਕੋਈ ਜਲੰਧਰ ਦੇ, ਉਹਨਾਂ ਨੇ ਪਟੀਸ਼ਨ ਲਗਾਈ ਸੀਗੀ ਆਨਰੇਬਲ ਚੀਫ ਜਸਟਿਸ ਦੀ ਕੋਰਟ ਵਿੱਚ, ਅੱਜ ਉਹ ਪੈਂਡਿੰਗ ਸੀਗੀ। ਆਨਰੇਬਲ ਹਾਈ ਕੋਰਟ ਨੇ ਚੀਫ ਜਸਟਿਸ ਸਾਹਿਬ ਨੇ ਤਾਂ ਬੜਾ ਸੀਰੀਅਸ ਵਿਊ ਲਿਆ। ਉਹਨਾਂ ਨੇ ਉਹਨੂੰ ਕੋਰਸ ਦੇ ਨਾਲ ਡਿਸਮਿਸਲ ਕਿਉਂ ਨਾ ਕੀਤਾ ਜਾਏ, ਇਹਦੀ ਮੇਨਟੇਨੇਬਿਲਿਟੀ ਕੀ ਹੈ, ਇਹਦੇ ਉੱਤੇ ਉਹਨਾਂ ਨੇ ਫਿਰ ਉਹਨੂੰ ਕਿਹਾ ਕਿ ਅਗਲੇ ਫਰਾਈਡੇ ਜਿਹੜਾ ਕਮਿੰਗ ਫਰਾਈਡੇ ਹੈ ਉਸ ਨੂੰ ਉਹਦੀ ਸੁਣਵਾਈ।
ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਬੰਧਕੀ ਕੁਸ਼ਲਤਾ ਦੇ ਲਿਹਾਜ਼ ਨਾਲ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਵੱਡੇ ਪੱਧਰ ਤੇ ਫੇਰਬਦਲ ਕੀਤਾ ਹੈ। ਇਸ ਤਹਿਤ ਜਿੱਥੇ ਸ਼੍ਰੋਮਣੀ ਕਮੇਟੀ ਦੇ ਮਹੱਤਵਪੂਰਨ ਵਿਭਾਗ ਸੈਕਸ਼ਨ 85 ਦਾ ਪ੍ਰਬੰਧ ਹੁਣ ਸਕੱਤਰ ਬਲਵਿੰਦਰ ਸਿੰਘ ਕਾਲਮਾ ਵੇਖਣਗੇ ਅਤੇ ਗੁਰਿੰਦਰ ਸਿੰਘ ਮਥਰੇਵਾਲ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਹੋਣਗੇ। ਉੱਥੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਲਗਭਗ 2 ਸਾਲ 10 ਮਹੀਨੇ ਦੇ ਕਾਰਜਕਾਲ ਤੋਂ ਬਾਅਦ ਵਧੀਕ ਸਕੱਤਰ ਅਕਾਊਂਟਸ, ਸਿੱਖ ਇਤਿਹਾਸ ਰਿਸਰਚ ਬੋਰਡ ਅਤੇ ਪਬਲੀਕੇਸ਼ਨ ਬਣਾ ਦਿੱਤੇ ਗਏ ਹਨ। ਉਹਨਾਂ ਦੀ ਜਗ੍ਹਾ ਮੇਜਰ ਸਿੰਘ ਇੰਚਾਰਜ ਅਮਲਾ ਨੂੰ ਜਨਰਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਲਾਇਆ ਗਿਆ ਹੈ। ਮੇਜਰ ਸਿੰਘ ਲਗਭਗ 30 ਸਾਲ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰ ਅਤੇ ਪਿਛਲੇ 3 ਸਾਲ ਤੋਂ ਇੰਚਾਰਜ ਅਮਲਾ ਵਜੋਂ ਕੰਮ ਕਰ ਰਹੇ ਸਨ। ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਅਤੇ ਸਬ ਆਫਿਸ ਚੰਡੀਗੜ੍ਹ ਦੇ ਮੀਤ ਸਕੱਤਰ ਲਖਬੀਰ ਸਿੰਘ ਨੂੰ ਪ੍ਰਮੋਸ਼ਨ ਦੇ ਕੇ ਵਧੀਕ ਸਕੱਤਰ ਬਣਾ ਦਿੱਤਾ ਗਿਆ ਹੈ। ਜੱਸੀ ਨੂੰ ਸੈਕਸ਼ਨ 85 ਦਿੱਤਾ ਗਿਆ ਜਦਕਿ ਸਰਦਾਰ ਲਖਬੀਰ ਸਿੰਘ ਸਬ ਆਫਿਸ ਚੰਡੀਗੜ੍ਹ ਦੇ ਕੰਮਕਾਜ ਹੀ ਵੇਖਣਗੇ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਉੱਤੇ ਦਾਸ ਨੂੰ ਮੁੱਖ ਮੈਨੇਜਰ ਵਜੋਂ ਸੇਵਾਵਾਂ ਮਿਲੀਆਂ ਹਨ। ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਨਿਮਾਣੇ ਸੇਵਕ ਨੂੰ ਇਹ ਸੇਵਾ ਬਖਸ਼ੀ ਆ। ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਇਹ ਸੇਵਾਵਾਂ ਕਰਨ ਦਾ ਬਲ ਬਖਸ਼ਣਾ। ਮੈਂ ਨਾਲ ਹੀ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ, ਮੈਨੂੰ ਇਸ ਪੋਸਟ ਦੇ ਯੋਗ ਸਮਝਿਆ ਤੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਤੇ ਨਾਲ ਹੀ ਮੈਂ ਅੱਗੋਂ ਵਿਸ਼ਵਾਸ ਦਿਵਾਉਣਾ ਕਿ ਇਹ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਵੀ ਅੱਗੇ ਵਧਾਇਆ ਜਾਏਗਾ। ਅੱਗੋਂ ਨਵੀਆਂ ਸੇਵਾਵਾਂ ਵੀ ਜਿਹੜੀਆਂ ਵਾ ਉਹ ਗੁਰੂ ਰਾਮਦਾਸ ਜੀ ਦੇ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਅੱਗੇ ਹੋਰ ਚਲਾਈਆਂ ਜਾਣਗੀਆਂ। ਮੈਂ ਇੰਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਈਰਾਨ ਨੇ ਸਪਸ਼ਟ ਕੀਤਾ ਕਿ ਭਾਵੇਂ ਇਸ ਸਮੇਂ ਜੰਗਬੰਦੀ ਲਾਗੂ ਹੈ ਪਰ ਉਸ ਦੇ ਦੇਸ਼ ਲਈ ਹਾਲਾਤ ਹਾਲੇ ਵੀ ਜੰਗ ਵਰਗੇ ਹੀ ਬਣੇ ਹੋਏ ਹਨ। ਈਰਾਨੀ ਫੌਜ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਪੂਰੇ ਦੇਸ਼ ਵਿੱਚ ਲਗਾਤਾਰ ਨਿਗਰਾਨੀ ਅਤੇ ਸਰਵੀਲੈਂਸ ਜਾਰੀ ਹੈ ਅਤੇ ਈਰਾਨ ਮੌਜੂਦਾ ਸਥਿਤੀ ਨੂੰ ਕਿਸੇ ਵੀ ਕੀਮਤ ਤੇ ਪੂਰੀ ਤਰ੍ਹਾਂ ਆਮ ਨਹੀਂ ਮੰਨ ਰਿਹਾ। ਬੁਲਾਰੇ ਅਨੁਸਾਰ ਫੌਜ ਅਤੇ ਹੋਰ ਸੁਰੱਖਿਆ ਏਜੰਸੀਆਂ ਹਰ ਛੋਟੀ ਵੱਡੀ ਗਤੀਵਿਧੀ ਤੇ ਨਜ਼ਰ ਰੱਖ ਰਹੀਆਂ ਹਨ। ਈਰਾਨ ਨੇ ਅੱਜ ਕਿਹਾ ਕਿ ਅਮਰੀਕਾ ਹੁਣ ਉਸ ਸਥਿਤੀ ਵਿੱਚ ਨਹੀਂ ਰਿਹਾ ਕਿ ਉਹ ਦੂਜੇ ਦੇਸ਼ਾਂ ਤੇ ਆਪਣੇ ਫੈਸਲੇ ਥੋਪ ਸਕੇ ਜਾਂ ਉਹਨਾਂ ਨੂੰ ਇਹ ਦੱਸੇ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਤਹਿਰਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਈਰਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਰੇਜ਼ਾ ਤਲਾਈ-ਨਿਕ ਨੇ ਰਸਮੀ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਡੋਨਾਲਡ ਟਰੰਪ ਦੇ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਹੁਣ ਗੋਡੇ ਨਹੀਂ ਟੇਕਣਗੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੂੰ ਆਪਣੀਆਂ ਗਲਤ ਮੰਗਾਂ ਨੂੰ ਤੁਰੰਤ ਛੱਡਣਾ ਪਵੇਗਾ। ਇਹ ਅਹਿਮ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਨਾਲ ਸੰਬੰਧਿਤ ਈਰਾਨ ਦੇ ਇੱਕ ਨਵੇਂ ਪ੍ਰਸਤਾਵ ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਵਰਤਮਾਨ ਵਿੱਚ ਅਮਰੀਕਾ, ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਲਾਗੂ ਹੈ ਪਰ ਇਸ ਲੰਮੇ ਸੰਘਰਸ਼ ਨੂੰ ਸਥਾਈ ਤੌਰ ਤੇ ਖਤਮ ਕਰਨ ਲਈ ਚੱਲ ਰਹੀ ਗੱਲਬਾਤ ਵਿੱਚ ਅਜੇ ਤੱਕ ਕੋਈ ਨਿਰਣਾਇਕ ਨਤੀਜਾ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਖੇਤਰੀ ਹਾਲਾਤਾਂ ਨੂੰ ਦੇਖਦੇ ਹੋਏ ਲੈਬਨਾਨ ਵਿੱਚ ਵੀ ਸੁਰੱਖਿਆ ਪ੍ਰਬੰਧ ਸਖਤ ਹਨ ਅਤੇ ਉੱਥੋਂ ਦੀ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ। ਈਰਾਨ ਪਹਿਲੀ ਵਾਰ ਵਿਸ਼ਵ ਵਪਾਰ ਲਈ ਅਹਿਮ ਮੰਨੇ ਜਾਂਦੇ ਹੋਰਮੁਜ਼ ਜਲਮਾਰਗ ਨੂੰ ਖੋਲ੍ਹਣ ਲਈ ਸਹਿਮਤ ਹੋ ਗਿਆ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ 3 ਈਰਾਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਈਰਾਨ ਨੇ ਅਮਰੀਕਾ ਨੂੰ ਸਮੁੰਦਰੀ ਨਾਕੇਬੰਦੀ ਹਟਾਉਣ ਦੀ ਅਪੀਲ ਕੀਤੀ ਹੈ। ਈਰਾਨ ਦਾ ਇਹ ਕਦਮ ਖੇਤਰ ਵਿੱਚ ਤਣਾਅ ਘਟਾਉਣ ਅਤੇ ਆਰਥਿਕ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਲਈ ਈਰਾਨ ਵੱਲੋਂ ਭੇਜੀ ਗਈ ਤਾਜ਼ਾ ਤਜਵੀਜ਼ ਨੂੰ ਖਾਰਜ ਕਰ ਦਿੱਤਾ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਅਨੁਸਾਰ ਟਰੰਪ ਇਸ ਗੱਲ ਤੋਂ ਨਾਰਾਜ਼ ਹਨ ਕਿ ਈਰਾਨ ਨੇ ਪਰਮਾਣੂ ਮੁੱਦੇ ਤੇ ਚਰਚਾ ਨੂੰ ਜੰਗ ਖਤਮ ਹੋਣ ਤੱਕ ਟਾਲਣ ਦੀ ਗੱਲ ਕਹੀ ਹੈ। ਇਸ ਘਟਨਾਕ੍ਰਮ ਨਾਲ ਉਹਨਾਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਜੋ ਵਿਸ਼ਵ ਪੱਧਰ ਤੇ ਮਹਿੰਗਾਈ ਅਤੇ ਤੇਲ ਦੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਹੁੰਦੀਆਂ ਦੇਖਣਾ ਚਾਹੁੰਦੇ ਸਨ। ਈਰਾਨ ਦੀ ਇਸ ਨਵੀਂ ਪੇਸ਼ਕਸ਼ ਵਿੱਚ ਕਿਹਾ ਗਿਆ ਕਿ ਪਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਉਦੋਂ ਹੀ ਸ਼ੁਰੂ ਹੋਵੇਗੀ ਜਦੋਂ ਜੰਗ ਪੂਰੀ ਤਰ੍ਹਾਂ ਰੁਕ ਜਾਵੇਗੀ ਅਤੇ ਖਾੜੀ ਦੇਸ਼ਾਂ ਵਿੱਚ ਸਮੁੰਦਰੀ ਵਪਾਰ ਨਾਲ ਸੰਬੰਧਿਤ ਵਿਵਾਦ ਸੁਲਝ ਜਾਣਗੇ। ਹਾਲਾਂਕਿ ਵਾਈਟ ਹਾਊਸ ਦੀ ਤਰਜਮਾਨ ਓਲੀਵੀਆ ਵੇਲਜ਼ ਨੇ ਸਪਸ਼ਟ ਕੀਤਾ ਕਿ ਅਮਰੀਕਾ ਆਪਣੀਆਂ ਰੈੱਡ ਲਾਈਨਾਂ ਬਾਰੇ ਸਪਸ਼ਟ ਹੈ ਅਤੇ ਪਰਮਾਣੂ ਮੁੱਦੇ ਨੂੰ ਸ਼ੁਰੂਆਤ ਤੋਂ ਹੀ ਗੱਲਬਾਤ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ। ਫਰਵਰੀ ਵਿੱਚ ਇਜ਼ਰਾਈਲ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਇਸ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ।